ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਅੱਜ ਕਹਿੰਦੇ ਚਿੱਠੀਆਂ ਘੱਲੀਆਂ ਆ ਸਕੂਲ ਡਿਸਟ੍ਰਿਕਟਸ ਨੂੰ, ਜਿਸ ਦੇ ਵਿੱਚ ਉਹਨਾਂ ਨੇ ਇਹ ਅਰਜ਼ ਕੀਤਾ ਆ ਵੀ ਜਿਹੜੇ ਸਕੂਲਸ ਆ ਉਹ ਬੱਚਿਆਂ ਨੂੰ ਜਿਹੜੇ ਸਮਾਰਟਫੋਨ ਆ ਕੈਂਪਸ ਉੱਤੇ ਵਰਤਣ ਤੇ ਰੋਕ ਜਿਹੜੀ ਉਹ ਲਾਉਣ। ਬੀਤੇ ਸਮੇਂ ਦੇ ਵਿੱਚ ਇਹ ਚਰਚਾ ਖੁੱਲ੍ਹ ਕੇ ਹੋਈ ਆ ਤੇ ਇਹ ਮਸਲਾ ਆਪਣੇ ਸਾਰਿਆਂ ਦੇ ਸਾਹਮਣੇ ਆ ਵੀ ਸੋਸ਼ਲ ਮੀਡੀਆ ਯੂਜ਼ ਤੇ ਸਮਾਰਟਫੋਨਸ ਦੇ ਯੂਜ਼ ਦੇ ਨਾਲ ਬੱਚਿਆਂ ਦੇ ਵਿੱਚ ਖਾਸ ਕਰਕੇ ਮੈਂਟਲ ਪ੍ਰੋਬਲਮਸ ਜਿਹੜੀਆਂ ਉਹ ਵੱਧ ਰਹੀਆਂ ਆ, ਮੈਂਟਲ ਹੈਲਥ ਦੇ ਉੱਤੇ ਜ਼ਿਆਦਾ ਅਸਰ ਪੈ ਰਿਹਾ ਆ। ਉਧਰ ਸਾਊਥ ਕੈਰੋਲੀਨਾ ਦੇ ਵਿੱਚ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਗਾਈਡਲਾਈਨਸ ਜਿਹੜੀਆਂ ਬਣਾਈਆਂ, ਜਿਸ ਦੇ ਵਿੱਚ ਲੋਕਲ ਡਿਸਟ੍ਰਿਕਟਸ ਨੂੰ ਕਿੱਦਾਂ ਸਕੂਲ ਦੇ ਵਿੱਚ ਸੈੱਲਫੋਨ ਨੂੰ ਬੈਨ ਕਰਨਾ ਹੈ ਡਿਊਰਿੰਗ ਕਲਾਸ ਟਾਈਮ, ਤੇ ਉਸ ਉੱਤੇ ਚਰਚਾ ਹੋਣੀ ਸੀ, ਵੋਟ ਹੋਣੀ ਸੀ, ਪਰ ਉਸ ਫਾਈਨਲ ਵੋਟ ਨੂੰ ਕਹਿੰਦੇ ਵੀ ਹੁਣ ਪੋਸਟਪੋਨ ਕਰ ਦਿੱਤਾ ਗਿਆ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਹੋਣਾ ਨੇ ਇਦਾਂ ਦਾ ਇੱਕ ਬਿੱਲ ਲਿਆਉਣ ਬਾਰੇ ਵੀ ਚਰਚਾ ਕੀਤੀ। ਆਪਣੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਇੱਕ ਕਲਾਸਰੂਮ ਦੇ ਵਿੱਚ ਫੋਕਸ, ਲਰਨਿੰਗ ਤੇ ਗਰੋਥ ਉਹ ਹੋਣੀ ਚਾਹੀਦੀ ਆ। ਸਾਰੇ ਜਾਣੇ ਮਿਲ ਕੇ ਆਪਾਂ ਐਜੂਕੇਟਰ, ਐਡਮਿਨਿਸਟ੍ਰੇਟਰ ਤੇ ਪੇਰੈਂਟਸ ਇੱਕ ਅਜਿਹਾ ਮਾਹੌਲ ਬਣਾਈਏ ਜਿਸ ਦੇ ਵਿੱਚ ਬੱਚੇ ਆ, ਵਿਦਿਆਰਥੀ ਆ, ਉਹ ਪੂਰੀ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਭਿੱਜੇ ਹੋਣ, ਡਿਸਟਰੈਕਸ਼ਨਸ ਤੋਂ ਜਿਹੜੇ ਉਹ ਆਜ਼ਾਦ ਰਹਿਣ, ਜੋ ਕਿ ਫੋਨਸ ਦੇ ਨਾਲ ਤੇ ਸੋਸ਼ਲ ਮੀਡੀਆ ਕਰਕੇ ਸਭ ਤੋਂ ਜ਼ਿਆਦਾ ਆਉਂਦੀਆਂ ਆ। ਨਿਊਸਮ ਹੁਣਾਂ ਨੇ ਪਹਿਲਾਂ ਇਹ ਦੱਸਿਆ ਸੀ ਉਹ ਪਲਾਨ ਕਰ ਰਹੇ ਸੀ ਸਮਾਰਟਫੋਨ ਯੂਜ਼ ਨੂੰ ਐਡਰੈਸ ਕਰਨ ਦੇ ਲਈ। ਸੋ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਵੀ ਦੱਸਿਆ ਵੀ ਉਹ ਇੱਕ ਸਟੇਟ ਲੈਜਿਸਲੇਚਰ ਯਾਨੀ ਕਿ ਕਾਨੂੰਨ ਦੇ ਉੱਤੇ ਵੀ ਕੰਮ ਕਰ ਰਹੇ ਆ ਇਸ ਚੀਜ਼ ਨੂੰ ਬੈਨ ਕਰਨ ਦੇ ਲਈ। ਹਾਲ ਦੀ ਘੜੀ ਇਹ ਜਿਹੜੀ ਚਿੱਠੀ ਆ ਇਹ ਮੈਂਡੇਟ ਨਹੀਂ, ਇਹ ਸਿਰਫ ਡਿਸਟ੍ਰਿਕਟਸ ਨੂੰ ਇਸ ਦੇ ਉੱਤੇ ਐਕਟ ਕਰਨ ਦੇ ਲਈ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ। ਨਿਊਸਮ ਹੁਣਾਂ ਨੇ 2019 ਦੇ ਵਿੱਚ ਇੱਕ ਅਜਿਹਾ ਕਾਨੂੰਨ ਆ ਉਸ ਨੂੰ ਸਾਈਨ ਕੀਤਾ ਸੀ ਜਿਸ ਵਿੱਚ ਡਿਸਟ੍ਰਿਕਟਸ ਦੇ ਕੋਲ ਇਹ ਅਥਾਰਟੀ ਆਉਂਦੀ ਆ ਵੀ ਉਹ ਸਟੂਡੈਂਟਸ ਦੇ ਸਮਾਰਟਫੋਨ ਐਕਸੈਸ ਨੂੰ ਸਕੂਲ ਆਵਰਸ ਦੇ ਵਿੱਚ ਰੈਗੂਲੇਟ ਕਰ ਸਕਦੇ ਆ। ਸੋ ਲੱਗਦਾ ਵੀ ਉਸੇ ਦੇ ਉੱਤੇ ਹੀ ਜਿਹੜਾ ਕੋਈ ਇੱਕ ਨਵਾਂ ਕਾਨੂੰਨ ਹੋਰ ਆ ਸਕਦਾ ਆ। ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਅੱਜ ਕਹਿੰਦੇ ਚਿੱਠੀਆਂ ਘੱਲੀਆਂ ਆ ਸਕੂਲ ਡਿਸਟ੍ਰਿਕਟਸ ਨੂੰ, ਜਿਸ ਦੇ ਵਿੱਚ ਉਹਨਾਂ ਨੇ ਇਹ ਅਰਜ਼ ਕੀਤਾ ਆ ਵੀ ਜਿਹੜੇ ਸਕੂਲਸ ਆ ਉਹ ਬੱਚਿਆਂ ਨੂੰ ਜਿਹੜੇ ਸਮਾਰਟਫੋਨ ਆ ਕੈਂਪਸ ਉੱਤੇ ਵਰਤਣ ਤੇ ਰੋਕ ਜਿਹੜੀ ਉਹ ਲਾਉਣ। ਬੀਤੇ ਸਮੇਂ ਦੇ ਵਿੱਚ ਇਹ ਚਰਚਾ ਖੁੱਲ੍ਹ ਕੇ ਹੋਈ ਆ ਤੇ ਇਹ ਮਸਲਾ ਆਪਣੇ ਸਾਰਿਆਂ ਦੇ ਸਾਹਮਣੇ ਆ ਵੀ ਸੋਸ਼ਲ ਮੀਡੀਆ ਯੂਜ਼ ਤੇ ਸਮਾਰਟਫੋਨਸ ਦੇ ਯੂਜ਼ ਦੇ ਨਾਲ ਬੱਚਿਆਂ ਦੇ ਵਿੱਚ ਖਾਸ ਕਰਕੇ ਮੈਂਟਲ ਪ੍ਰੋਬਲਮਸ ਜਿਹੜੀਆਂ ਉਹ ਵੱਧ ਰਹੀਆਂ ਆ, ਮੈਂਟਲ ਹੈਲਥ ਦੇ ਉੱਤੇ ਜ਼ਿਆਦਾ ਅਸਰ ਪੈ ਰਿਹਾ ਆ। ਉਧਰ ਸਾਊਥ ਕੈਰੋਲੀਨਾ ਦੇ ਵਿੱਚ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਗਾਈਡਲਾਈਨਸ ਜਿਹੜੀਆਂ ਬਣਾਈਆਂ, ਜਿਸ ਦੇ ਵਿੱਚ ਲੋਕਲ ਡਿਸਟ੍ਰਿਕਟਸ ਨੂੰ ਕਿੱਦਾਂ ਸਕੂਲ ਦੇ ਵਿੱਚ ਸੈੱਲਫੋਨ ਨੂੰ ਬੈਨ ਕਰਨਾ ਹੈ ਡਿਊਰਿੰਗ ਕਲਾਸ ਟਾਈਮ, ਤੇ ਉਸ ਉੱਤੇ ਚਰਚਾ ਹੋਣੀ ਸੀ, ਵੋਟ ਹੋਣੀ ਸੀ, ਪਰ ਉਸ ਫਾਈਨਲ ਵੋਟ ਨੂੰ ਕਹਿੰਦੇ ਵੀ ਹੁਣ ਪੋਸਟਪੋਨ ਕਰ ਦਿੱਤਾ ਗਿਆ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਹੋਣਾ ਨੇ ਇਦਾਂ ਦਾ ਇੱਕ ਬਿੱਲ ਲਿਆਉਣ ਬਾਰੇ ਵੀ ਚਰਚਾ ਕੀਤੀ। ਆਪਣੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਇੱਕ ਕਲਾਸਰੂਮ ਦੇ ਵਿੱਚ ਫੋਕਸ, ਲਰਨਿੰਗ ਤੇ ਗਰੋਥ ਉਹ ਹੋਣੀ ਚਾਹੀਦੀ ਆ। ਸਾਰੇ ਜਾਣੇ ਮਿਲ ਕੇ ਆਪਾਂ ਐਜੂਕੇਟਰ, ਐਡਮਿਨਿਸਟ੍ਰੇਟਰ ਤੇ ਪੇਰੈਂਟਸ ਇੱਕ ਅਜਿਹਾ ਮਾਹੌਲ ਬਣਾਈਏ ਜਿਸ ਦੇ ਵਿੱਚ ਬੱਚੇ ਆ, ਵਿਦਿਆਰਥੀ ਆ, ਉਹ ਪੂਰੀ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਭਿੱਜੇ ਹੋਣ, ਡਿਸਟਰੈਕਸ਼ਨਸ ਤੋਂ ਜਿਹੜੇ ਉਹ ਆਜ਼ਾਦ ਰਹਿਣ, ਜੋ ਕਿ ਫੋਨਸ ਦੇ ਨਾਲ ਤੇ ਸੋਸ਼ਲ ਮੀਡੀਆ ਕਰਕੇ ਸਭ ਤੋਂ ਜ਼ਿਆਦਾ ਆਉਂਦੀਆਂ ਆ। ਨਿਊਸਮ ਹੁਣਾਂ ਨੇ ਪਹਿਲਾਂ ਇਹ ਦੱਸਿਆ ਸੀ ਉਹ ਪਲਾਨ ਕਰ ਰਹੇ ਸੀ ਸਮਾਰਟਫੋਨ ਯੂਜ਼ ਨੂੰ ਐਡਰੈਸ ਕਰਨ ਦੇ ਲਈ। ਸੋ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਵੀ ਦੱਸਿਆ ਵੀ ਉਹ ਇੱਕ ਸਟੇਟ ਲੈਜਿਸਲੇਚਰ ਯਾਨੀ ਕਿ ਕਾਨੂੰਨ ਦੇ ਉੱਤੇ ਵੀ ਕੰਮ ਕਰ ਰਹੇ ਆ ਇਸ ਚੀਜ਼ ਨੂੰ ਬੈਨ ਕਰਨ ਦੇ ਲਈ। ਹਾਲ ਦੀ ਘੜੀ ਇਹ ਜਿਹੜੀ ਚਿੱਠੀ ਆ ਇਹ ਮੈਂਡੇਟ ਨਹੀਂ, ਇਹ ਸਿਰਫ ਡਿਸਟ੍ਰਿਕਟਸ ਨੂੰ ਇਸ ਦੇ ਉੱਤੇ ਐਕਟ ਕਰਨ ਦੇ ਲਈ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ। ਨਿਊਸਮ ਹੁਣਾਂ ਨੇ 2019 ਦੇ ਵਿੱਚ ਇੱਕ ਅਜਿਹਾ ਕਾਨੂੰਨ ਆ ਉਸ ਨੂੰ ਸਾਈਨ ਕੀਤਾ ਸੀ ਜਿਸ ਵਿੱਚ ਡਿਸਟ੍ਰਿਕਟਸ ਦੇ ਕੋਲ ਇਹ ਅਥਾਰਟੀ ਆਉਂਦੀ ਆ ਵੀ ਉਹ ਸਟੂਡੈਂਟਸ ਦੇ ਸਮਾਰਟਫੋਨ ਐਕਸੈਸ ਨੂੰ ਸਕੂਲ ਆਵਰਸ ਦੇ ਵਿੱਚ ਰੈਗੂਲੇਟ ਕਰ ਸਕਦੇ ਆ। ਸੋ ਲੱਗਦਾ ਵੀ ਉਸੇ ਦੇ ਉੱਤੇ ਹੀ ਜਿਹੜਾ ਕੋਈ ਇੱਕ ਨਵਾਂ ਕਾਨੂੰਨ ਹੋਰ ਆ